ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਯੂਟਿਲਿਟੀਜ਼ ਨੂੰ ਜਿਹੜਾ ਉਹ ਆਖਿਆ ਗਿਆ ਆ ਵੀ ਭਾਈ ਜਿਹੜੇ ਕ੍ਰੈਡਿਟਸ ਆ ਉਹ ਤੁਰੰਤ ਅਪਲਾਈ ਕੀਤਾ ਜਾਵੇ, ਤਾਂ ਜੋ ਲੋਕਾਂ ਦੇ ਜਿਹੜੇ ਹੀਟਿੰਗ ਬਿਲਸ ਆ ਰਹੇ ਆ ਉਹਨਾਂ ਨੂੰ ਘਟਾਇਆ ਜਾ ਸਕੇ। ਨੈਚੁਰਲ ਗੈਸ ਬਿਲਸ ਉਸ ਨੂੰ ਘਟਾਉਣ ਦੇ ਲਈ ਜਿਹੜੇ ਯੂਟਿਲਿਟੀਜ਼ ਆ ਉਹਨਾਂ ਨੂੰ ਇਹ ਜਿਹੜੇ ਫੰਡਸ ਮਿਲੇ ਸੀ ਸਟੇਟ ਰੈਗੂਲੇਟਰਸ ਦੇ ਦੁਆਰਾ, ਉਹ ਭਾਈ ਕਹਿੰਦੇ ਵੀ ਨਾਲ ਦੇ ਨਾਲ ਡਿਸਪਰਸ ਕਰਨ ਦੇ ਲਈ ਆਖਿਆ ਗਿਆ ਆ। ਕਲਾਈਮੇਟ ਕ੍ਰੈਡਿਟਸ ਇਹਨਾਂ ਨੂੰ ਆਖਿਆ ਜਾਂਦਾ ਆ। ਇਸ ਦੇ ਨਾਲ ਲੋਕਾਂ ਦੇ ਘਰਾਂ ਦੀ ਜਿਹੜੀ ਗਰਮੈਸ਼ ਦੇ ਜਿਹੜੇ ਬਿੱਲ ਆ, ਹੀਟਿੰਗ ਬਿਲਸ ਆ, ਉਹ 43 ਤੋਂ $56 ਤੱਕ ਉਹ ਘਟ ਸਕਦੇ ਨੇ। ਆਪਾਂ ਰੀਸੈਂਟਲੀ ਖਬਰ ਕੀਤੀ ਸੀ ਵੀ ਕਿੱਦਾਂ ਨਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਗੈਸ ਆ ਉਹ ਮਹਿੰਗੀ ਕੀਤੀ ਗਈ ਆ PG&E ਦੇ ਦੁਆਰਾ, ਤੇ ਜਿੱਧਰ ਗਰਮੀ ਜ਼ਿਆਦਾ ਹੁੰਦੀ ਆ ਉੱਥੇ ਜਿਹੜੀ ਬਿਜਲੀ ਮਹਿੰਗੀ ਕੀਤੀ ਗਈ ਆ। ਸੋ ਨੈਚੁਰਲ ਗੈਸ ਦੇ ਜਿਹੜੇ ਬਿਲਸ ਆ ਉਹ ਬਹੁਤ ਜ਼ਿਆਦਾ ਲੋਕਾਂ ਦੇ ਵੱਧ ਕੇ ਜਿਹੜੇ ਉਹ ਆ ਰਹੇ ਹੈਗੇ ਆ। ਅਜੇ ਕਹਿੰਦੇ ਵੀ ਜਦੋਂ ਕਿ ਲੋਕ ਕਾਫੀ ਜ਼ਿਆਦਾ એનર્ਜੀ ਪ੍ਰੀਜ਼ਰਵ ਵੀ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਹੁਣ ਸਟੇਟ ਰੈਗੂਲੇਟਰਸ ਉਹਨਾਂ ਨੇ ਇਹਨਾਂ ਯੂਟਿਲਿਟੀ ਕੰਪਨੀਜ਼ ਨੂੰ ਆਦੇਸ਼ ਜਿਹੜੇ ਉਹ ਦਿੱਤੇ ਆ ਵੀ ਭਾਈ ਜਿਹੜੇ ਤੁਹਾਡੇ ਕਲਾਈਮੇਟ ਕ੍ਰੈਡਿਟਸ ਤੁਹਾਨੂੰ ਮਿਲੇ ਆ ਸਰਕਾਰਾਂ ਦੇ ਦੁਆਰਾ, ਉਹ ਲੋਕਾਂ ਤੱਕ ਵੀ ਉਸ ਦੀ ਪਹੁੰਚ ਜਿਹੜੀ ਕੀਤੀ ਜਾਵੇ ਤੇ ਉਹਨਾਂ ਦੇ ਬਿੱਲਾਂ ਦੇ ਵਿੱਚ ਕੁਛ ਨਾ ਕੁਛ ਕਟੌਤੀ ਹੋਵੇ। ਅਗਲੀ ਖਬਰ ਵੱਲ ਚਲੀਏ। ਇਲਹਾਨ ਉਮਾਰ ਜੋ ਕਾਂਗਰਸ ਵੂਮਨ ਆ, ਉਸ ਨੂੰ ਅੱਜ ਹਾਊਸ ਨੇ ਵੋਟ ਕਰਕੇ ਫੋਰਨ ਅਫੇਅਰ ਕਮੇਟੀ ਤੋਂ ਬਾਹਰ ਕਰ ਦਿੱਤਾ ਹੈਗਾ ਤੇ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਇੱਕ ਤਰ੍ਹਾਂ ਦੇ ਨਾਲ ਰੇਸਿਜ਼ਮ ਹੋਇਆ ਆ। ਉਮਾਰ ਨੇ ਇਹ ਕਿਹਾ ਵੀ ਮੈਨੂੰ ਇਸ ਕਰਕੇ ਟਾਰਗੇਟ ਕੀਤਾ ਗਿਆ ਰਿਪਬਲਿਕਨਸ ਵੱਲੋਂ, ਮੈਂ ਇੱਕ ਇਮੀਗ੍ਰੈਂਟ ਆ, ਮੈਂ ਇੱਕ ਮੁਸਲਮਾਨ ਆ ਤੇ ਮੈਂ ਇੱਕ ਅਫਰੀਕਨ ਕੰਟਰੀ ਨੂੰ ਬਿਲੋਂਗ ਕਰਦੀ ਹੈਗੀ ਆ। 218 ਹੱਕ ਦੇ ਵਿੱਚ ਸੀਆਂ ਉਸ ਨੂੰ ਰਿਮੂਵ ਕਰਨ ਦੇ ਲਈ ਤੇ 211 ਅਗੇਂਸਟ ਸੀ। ਸੋ ਟੋਟਲੀ ਪਾਰਟੀ ਲਾਈਨ ਦੇ ਮੁਤਾਬਕ ਜੋ ਵੋਟਸ ਆ ਇਹ ਪਈਆਂ ਹੈਗੀਆਂ। ਬਾਈਡਨ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਹੁਣ ਕੈਲੀਫੋਰਨੀਆ ਤੇ ਇਸ ਦੇ ਗੁਆਂਢੀ ਸਟੇਟਸ ਦੇ ਵਿੱਚ ਫਸ ਗਿਆ, ਖਾਸ ਕਰਕੇ ਕੋਲੋਰਾਡੋ ਰਿਵਰ ਦੀ ਲੜਾਈ ਨੂੰ ਲੈ ਕੇ। ਕਈ ਮਹੀਨਿਆਂ ਤੋਂ ਚੱਲ ਰਹੀਆਂ ਨੈਗੋਸ਼ੀਏਸ਼ਨ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਨੇ ਜੋ ਵੈਸਟਰਨ ਸਟੇਟਸ ਹੈਗੀਆਂ ਆ ਉਹਨਾਂ ਨੂੰ ਇਹ ਕਿਹਾ ਆ ਵੀ ਗੈਟ ਲੋਸਟ। ਕੋਲੋਰਾਡੋ ਰਿਵਰ ਦੇ ਵਿੱਚੋਂ ਜੋ ਪਾਣੀ ਆਉਣਾ ਆ ਉਹਦੇ ਸੰਬੰਧ ਦੇ ਵਿੱਚ ਵੀ ਨਾ ਤਾਂ ਅਸੀਂ ਨਵਾਡਾ ਨੂੰ ਪਾਣੀ ਦੇਵਾਂਗੇ, ਨਾ ਹੀ ਐਰੀਜ਼ੋਨਾ ਨੂੰ ਪਾਣੀ ਦੇਵਾਂਗੇ। ਹੁਣ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਕਸੂਤੀ ਸਥਿਤੀ ਦੇ ਵਿੱਚ ਇਸ ਵਾਰੀ ਫਸਿਆ ਹੋਇਆ ਹੈਗਾ। ਰਿਪਰੈਜ਼ੈਂਟੇਟਿਵ ਗ੍ਰੈਗ ਸਟੈਂਟਨ ਐਰੀਜ਼ੋਨਾ ਤੋਂ ਆ, ਖਾਸ ਕਰਕੇ ਜੋ ਫੀਨਿਕਸ ਏਰੀਆ ਨੂੰ ਬਿਲੋਂਗ ਕਰਦੇ ਆ, ਰਿਪਰੈਜ਼ੈਂਟ ਕਰਦੇ। ਉਹਨਾਂ ਨੇ ਇਹ ਕਿਹਾ ਵੀ ਹੁਣ ਜੋ ਐਡਮਿਨਿਸਟ੍ਰੇਸ਼ਨ ਆ ਬਾਈਡਨ ਦਾ, ਉਹਨਾਂ ਨੂੰ ਕੋਈ ਸੋਲੂਸ਼ਨ ਦੇ ਵਿੱਚ ਆਉਣਾ ਚਾਹੀਦਾ, ਕਿਉਂਕਿ ਕੈਲੀਫੋਰਨੀਆ ਵਾਲਿਆਂ ਨੇ ਤਾਂ ਆਲਰੇਡੀ ਕਹਿ ਦਿੱਤਾ ਆ ਵੀ ਲੀਗਲੀ ਕਲੇਮ ਅਸੀਂ ਇਹ ਕਰਦੇ ਹਾਂ ਡੇਟਿੰਗ ਬੈਕ ਟੂ 1922 ਜਦੋਂ ਤੋਂ ਜੋ ਸੰਧੀ ਹੋਈ ਸੀਗੀ ਉਸ ਦੇ ਸੰਬੰਧ ਦੇ ਵਿੱਚ। ਇੰਟੀਰੀਅਰ ਡਿਪਾਰਟਮੈਂਟ ਨੇ ਵੀ ਸਟੇਟਸ ਨੂੰ ਪੁੱਛਿਆ ਸੀ ਵੀ ਕੋਈ ਜੁਆਇੰਟ ਤੁਸੀਂ ਕੋਈ ਸੋਲੂਸ਼ਨ ਲੱਭ ਕੇ ਲਿਆਓ ਜਿਹਦੇ ਵਿੱਚ ਸਾਰਿਆਂ ਨੂੰ ਜਿਹੜਾ ਪਾਣੀ ਮਿਲ ਸਕੇ। ਪਰ ਕੈਲੀਫੋਰਨੀਆ ਵਾਲਿਆਂ ਨੇ ਸ਼ਰੇਆਮ ਜੋ ਨਵਾਡਾ, ਐਰੀਜ਼ੋਨਾ ਇਹਨਾਂ ਸਟੇਟਸ ਨੂੰ ਨਾ ਕਰ ਦਿੱਤੀ ਹੈਗੀ ਆ। ਜੀ, ਇਹ ਮਸਲਾ ਜਿਹੜਾ ਵੱਧਦਾ ਜਾਂਦਾ ਆ। ਬਾਕੀ ਜਿਹੜੇ ਸੂਬੇ ਆ ਉਹ ਕੁਛ ਕੰਜ਼ਰਵੇਸ਼ਨ ਦੇ ਲਈ ਜਿਹੜੇ ਮੰਨ ਰਹੇ ਆ। ਕੈਲੀਫੋਰਨੀਆ ਵਾਲਿਆਂ ਨੇ ਅਜੇ ਉਸ ਜਿਹੜੇ ਮੈਮੋ ਦੇ ਉੱਤੇ ਸਾਈਨ ਜਿਹੜੇ ਨਹੀਂ ਕੀਤੇ ਸੀ। ਲਾਸ ਐਂਜਲਸ ਕਾਊਂਟੀ ਪੁਲਿਸ ਡਿਪਾਰਟਮੈਂਟ ਆ ਇੱਕ ਵਾਰੀ ਫਿਰ ਵਿਵਾਦਾਂ ਦੇ ਵਿੱਚ ਘਿਰੀ ਆ। ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਅਫਸਰ ਇੱਕ ਡਬਲ ਐਮਪਿਊਟੀ ਜਾਣੀ ਕਿ ਉਸ ਦੇ ਦੋ ਅੰਗ ਕੱਟੇ ਹੋਏ ਸੀਗੇ, ਉਹ ਉਹਨਾਂ ਤੋਂ ਪਰੇ ਨੂੰ ਜਾ ਰਿਹਾ ਸੀ। ਉਸ ਬੰਦੇ ਨੂੰ ਦੋ ਪੁਲਿਸ ਅਧਿਕਾਰੀਆਂ ਨੇ ਮਾਰ ਦਿੱਤਾ ਗੋਲੀ ਦੇ ਨਾਲ। ਇਹ ਜਿਹੜੀ ਛੋਟੀ ਜਿਹੀ ਵੀਡੀਓ ਆਈ ਹੈ ਜਿਸ ਦੇ ਵਿੱਚ 36 ਸਾਲਾ ਕਾਲੇ ਮੂਲ ਦਾ ਹੀ ਬੰਦਾ ਹੈ, ਐਂਥਨੀ ਲੋ ਜੂਨੀਅਰ, ਜਿਸ ਦੀਆਂ ਗੋਡਿਆਂ ਤੋਂ ਹੇਠਾਂ ਦੋਨੋਂ ਲੱਤਾਂ ਜਿਹੜੀਆਂ ਉਹ ਟੁੱਟੀਆਂ ਸੀ। ਆਲਦੋ ਦੇ ਹੱਥ ਦੇ ਵਿੱਚ ਨਾਈਫ ਸੀਗੀ, ਉਹ ਵੀਲ ਚੇਅਰ ਦੇ ਉੱਤੇ ਜਿਹੜਾ ਉਹ ਜਾ ਰਿਹਾ ਸੀ। ਸਕਫਲ ਜਿਹੜੀ ਉਸਦੀ ਹੋਈ ਤੇ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈਗਾ ਆ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਫਰੀ ਫੇਗਨ, ਉਹਨਾਂ ਨੇ ਜਿਹੜੇ ਐਕਸਪਰਟ ਨੇ ਇਸ ਦੇ ਵਿੱਚ, ਉਹ ਕਹਿੰਦੇ ਵੀ ਲੀਥਲ ਫੋਰਸ ਕੀ ਇਸ ਦੇ ਵਿੱਚ ਚਾਹੀਦੀ ਸੀ। ਇਹ ਇੱਕ ਜ਼ਰੂਰ ਜਿਹੜਾ ਉਹ ਸਵਾਲ ਇਸ ਟਾਈਮ ਉੱਠ ਰਿਹਾ ਹੈਗਾ ਆ। ਹੰਟਿੰਗਟਨ ਪਾਰਕ ਦੀ ਜਿਹੜੀ ਇਲਾਕੇ ਦੇ ਵਿੱਚ ਉੱਥੋਂ ਦੀ ਪੁਲਿਸ ਦੇ ਮੁਤਾਬਕ
ਅਫਸਰ ਜਿਹੜੇ ਆ ਇੱਕ ਸਟੈਬਿੰਗ ਇਨਸੀਡੈਂਟ ਨੂੰ ਰਿਸਪੌਂਡ ਕਰ ਰਹੇ ਸੀ, ਉਸ ਦੇ ਜਵਾਬ ਦੇ ਵਿੱਚ ਉੱਥੇ ਪਹੁੰਚੇ ਸੀਗੇ, ਜਿੱਥੇ ਆਈ ਥਿੰਕ ਇਸੇ ਬੰਦੇ ਦੇ ਦੁਆਰਾ ਇੱਕ ਬੰਦੇ ਨੂੰ ਛੁਰਾ ਜਿਹੜਾ ਉਹ ਖੋਭਿਆ ਗਿਆ, ਜਿਸ ਕਰਕੇ ਉਸ ਦਾ ਲੰਗ ਜਿਹੜਾ ਆ ਫੇਫੜਾ ਕੋਲੈਪਸ ਕਰ ਰਿਹਾ ਸੀ ਤੇ ਇੰਟਰਨਲ ਬਲੀਡਿੰਗ ਉਸ ਨੂੰ ਹੋ ਰਹੀ ਸੀਗੀ। ਸੋ ਵੀਲਚੇਅਰ ਦੇ ਉੱਤੇ ਇਹ ਕਹਿੰਦੇ ਦੌੜ ਰਿਹਾ ਸੀ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਇਸ ਉੱਤੇ 10 ਗੋਲੀਆਂ ਜਿਹੜੀਆਂ ਉਹ ਮਾਰੀਆਂ ਤੇ ਜਿਸ ਕਰਕੇ ਇਸ ਡਬਲ ਐਮਪਿਊਟੀ ਬੰਦੇ ਦੀ ਮੌਤ ਹੋ ਗਈ ਹੈ। ਸੋ ਹੁਣ ਵਿਵਾਦ ਜਿਹੜਾ ਇਸ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਛਿੜ ਚੁੱਕਾ ਹੈ। ਕੈਲੀਫੋਰਨੀਆ ਸਟੇਟ ਅਸੈਂਬਲੀ ਵੂਮਨ ਮੇਗਨ ਦਹਿਲੇ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਕੈਲੀਫੋਰਨੀਆ ਸਟੇਟ ਸੈਨੇਟ ਡਿਸਟ੍ਰਿਕਟ 1 ਜੋ ਹੈਗਾ ਉਸ ਦੀ ਸੀਟ ਲੜਨ ਸੰਨ 2024 ਚ ਲੜਨ ਜਾ ਰਹੇ ਹੈਗੇ ਆ। ਰਿਪਬਲਿਕਨਸ ਨੇ ਇੱਕ ਈਮੇਲ ਸੈਂਡ ਕੀਤੀ ਆ, ਕਿਉਂਕਿ ਉਸਨੇ ਉਸ ਟਾਈਮ ਅਨਾਉਂਸ ਕੀਤਾ ਜਦੋਂ ਉਹਨਾਂ ਦੇ ਜੋ ਹਸਬੈਂਡ ਆ ਉਹ ਵੀ ਆਪਣੀ ਪੋਜੀਸ਼ਨ ਨੂੰ ਕੁਇਟ ਕਰਨ ਜਾ ਰਹੇ ਆ। ਮੇਗਨ ਦੇਲੇ ਨੇ ਪਿਛਲੇ ਡਿਸਟ੍ਰਿਕਟ ਅਸੈਂਬਲੀ ਸੀਟ ਇਲੈਕਸ਼ਨ ਦੇ ਵਿੱਚ 62.1% ਵੋਟਾਂ ਨਵੰਬਰ ਮਹੀਨੇ 'ਚ ਜਿੱਤੀਆਂ ਸੀਗੀਆਂ ਅਗੇਂਸਟ ਡੈਮੋਕ੍ਰੇਟ ਚੈਲੰਜਰ ਬੈਲ ਸਟਾਰ ਸੈਂਡਵਿਚ ਤੇ ਉਹਨੂੰ ਕਹਿੰਦੇ ਭਈ ਹਾਈਲੀ ਕੰਜ਼ਰਵੇਟਿਵ ਲੀਨਿੰਗ ਇਹ ਏਰੀਆ ਆ ਸ਼ਾਸਤਾ ਕਾਉਂਟੀ ਤੇ ਸਿਸਕੀਓ ਕਾਉਂਟੀ, ਤੇ ਉਹਦੀ ਜਿਹੜੀ ਸਪੋਰਟ ਕਾਫੀ ਆ ਤੇ ਆਉਣ ਵਾਲੇ ਸਮੇਂ 'ਚ ਲੱਗਦਾ ਆ ਵੀ ਜੇ ਉਹ ਇਲੈਕਸ਼ਨ ਲੜਦੇ ਆ ਤੇ ਉਹ ਈਜ਼ਲੀ ਜਿੱਤ ਜਾਣਗੇ।